ਨਵਾਂ ਸਰਪੰਚ ਬਣਿਆ ਤਾਂ ਅਸੀਂ ਦੇਖਦੇ ਹੁੰਦੇ ਸੀ ਕਿ ਸਾਨੂੰ ਸੈਕਟਰੀ ਜੇਈ ਦੱਬ ਕੇ ਮਾਰਦੇ ਰਹਿੰਦੇ ਸੀ, ਓਏ ਇਦਾਂ ਨਹੀਂ ਕੰਮ ਹੋਣਾ, ਇਦਾਂ ਹੋਣਾ। ਤੇ ਜਿਹੜੀ ਪਾਰਟੀ ਦਾ ਆਵੇ ਮਹਾਰਾਜ ਤੁਹਾਨੂੰ ਦੱਸੋ ਚੇਅਰਮੈਨੀ ਕਿਹੜੀ ਲੈਣੀ ਆ, ਉਹ ਤਾਂ ਇਦਾਂ ਕਰਦੇ ਸੀ ਕਿ ਜਿੱਦਾਂ ਨਾਲ ਹੀ ਲੈ ਕੇ ਆਏ ਹੁੰਦੇ ਹਨਾ ਚੇਅਰਮੈਨੀ, ਹਨਾ। ਤੇ ਅਸੀਂ ਵੀ ਸੁਣਦੇ ਰਹੇ ਆ ਆਪਣੇ ਛੋਟੇ ਹੁੰਦੇ ਕਿ ਜੀ ਉਹ ਜੇ 10 ਸੀਮੈਂਟ ਦੇ ਬੋਰੇ ਲੱਗੇ ਆ ਤੇ ਉਹ 50 ਸੀਮੈਂਟ ਦੇ ਬੋਰੇ ਪਾ ਲੈਂਦਾ ਸੀਗਾ। ਉਹਨਾਂ ਨੂੰ ਮੈਂ ਕਹਿੰਦਾ ਯਾਰ ਕਿ ਅਸੀਂ ਪੰਚਾਇਤ ਅਸੀਂ ਡਿਸਾਈਡ ਕਰਨਾ ਕਿ ਪਿੰਡ ਦਾ ਕਿਹੜਾ ਕੰਮ ਹੋਣਾ ਚਾਹੀਦਾ, ਕਿ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ। ਉਹ ਕਹਿੰਦੇ ਜੀ ਇਦਾਂ ਹੀ ਚੱਲਦੀਆਂ ਪੰਚਾਇਤਾਂ, ਕਿ ਤੁਸੀਂ ਨਵੇਂ ਆ ਗਏ, ਤੁਹਾਡਾ ਗਰਮ ਖੂਨ ਆ ਤੇ ਉਹ ਵੀ ਠੰਡਾ ਹੋ ਜਾਊਗਾ। ਵੀ ਜੇ ਰਾਹ 'ਚ ਲੰਘਣਾ ਨਾ ਉਹਨੇ ਕਹਿਣਾ ਸਰਪੰਚ ਆ ਫੇਰ ਕੰਮ ਨਹੀਂ ਕੀਤਾ, ਆ ਸਾਡੀ ਤੇ ਤੋਂ ਇੱਟ ਹੀ ਨਹੀਂ ਲੱਗੀ। ਕਿਉਂਕਿ ਬਹੁਤ ਗਿਣਤੀ ਪੰਜਾਬ ਦੇ ਸਰਪੰਚ ਉਹ ਨੇ ਜਾਂ ਤਾਂ ਬੀਬੀਆਂ ਆ, ਉਹਨਾਂ ਦੀ ਜਗ੍ਹਾ ਤੇ ਉਹਨਾਂ ਦਾ ਘਰ ਵਾਲਾ ਕੰਮ ਕਰੀ ਜਾਂਦਾ। ਜੇ ਕੋਈ ਹੈਗੇ ਵੀ ਨੇ ਧਨਾਟ ਵੀ ਨੇ, ਉਹ ਵੀ ਬਹੁਤੇ ਪੜ੍ਹੇ ਲਿਖੇ ਨਹੀਂ ਹੈਗੇ ਹਨਾ, ਤੇ ਉਹ ਕੰਮ ਵਾਲਾ ਧਿਆਨ ਵੀ ਨਹੀਂ ਦਿੰਦੇ। ਪਰ ਇੱਥੇ ਇਹ ਸਵਾਲ ਥੋੜਾ ਦਿਲਚਸਪ ਹੋ ਜਾਊਗਾ ਮੇਰੇ ਲਈ ਵੀ, BDPO ਤੋਂ ਜਦੋਂ ਜਾਂਦੇ ਆ ਫੇ ਬਹੁਤੇ ਸਰਪੰਚ ਤਾਂ ਜਾ ਕੇ ਉਹਨੂੰ ਪੁੱਛਦੇ ਹੋਣਗੇ ਵੀ ਜੀ ਆਹ ਕੰਮ ਕਿੱਦਾਂ ਕਰਨਾ। ਜਦੋਂ ਤੁਸੀਂ ਕਹਿੰਦੇ ਆ ਵੀ ਆਹ ਕੰਮ ਕਰਨਾ, ਇਹਨੂੰ ਕਰਕੇ ਦਿਓ, ਤੇ ਫੇਰ BDPO ਦੇ ਰੰਗ ਕਿੱਦਾਂ ਦੇ ਹੁੰਦੇ ਆ? ਚੱਲਦੇ BDPO ਅੱਗੇ ਅੱਗੇ? ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਬਹੁਤੇ ਅਨਪੜ੍ਹ ਆ ਜੀ, ਰੀਜ਼ਨ ਅੱਜ ਇੱਕੋ ਹੀ ਆ ਕਿ ਅੱਜ ਆਜ਼ਾਦੀ ਦੇ 76ਵੇਂ ਸਾਲ ਦੇ ਵਿੱਚ ਅਸੀਂ ਐਂਟਰ ਕਰਨ ਜਾ ਰਹੇ ਹਾਂ। ਹਾਂਜੀ। ਪਰ ਉੱਥੇ ਅੱਜ ਵੀ ਪਿੰਡਾਂ ਦੇ ਵਿੱਚ ਜਿਹੜੀ ਧੜੇਬੰਦੀ ਆ ਜਾਂ ਪਾਰਟੀਬਾਜ਼ੀ ਆ, ਇਹਨਾਂ ਨੇ ਪਿੰਡਾਂ ਦਾ ਜਿਹੜਾ ਵਿਕਾਸ ਕਾਰਜ ਆ ਉਹਨਾਂ ਤੇ ਵਿਰਾਮ ਚਿੰਨ੍ਹ ਲਗਾਇਆ ਹੋਇਆ। ਕਿਉਂਕਿ ਰੀਜ਼ਨ ਇਹ ਹੁੰਦਾ, ਮੰਨ ਲਓ ਅੱਜ ਮੈਂ ਸਰਪੰਚ ਬਣ ਗਿਆ ਤੇ ਦੂਸਰੇ ਬੰਦੇ ਨੇ ਕਹਿਣਾ ਨਹੀਂ ਆਪਾਂ ਇਹਦੀ ਟਨਿਓਰ ਦੇ ਵਿੱਚ, ਇਹਦੀ ਟਰਮ ਦੇ ਵਿੱਚ ਕੰਮ ਨਹੀਂ ਹੋਣ ਦੇਣੇ, ਉਹਨੇ ਰੌਲਾ ਹੀ ਪਾਈ ਰੱਖਣਾ। ਜਦੋਂ ਉਹ ਬਣ ਗਿਆ ਫਿਰ ਮੇਰੇ ਵਰਗਾ ਕਹਿੰਦਾ ਨਹੀਂ ਯਾਰ ਆਪਾਂ ਕੰਮ ਹੀ ਨਹੀਂ ਹੋਣ ਦੇਣੇ, ਇਹਨੇ ਸਾਡੇ ਯਾਰੀ ਨਹੀਂ ਹੋਣ ਦਿੱਤਾ, ਮੈਂ ਇਹਦੇ ਯਾਰੀ ਨਹੀਂ ਹੋਣ ਦੇਣਾ। ਇਹਨਾਂ ਚੀਜ਼ਾਂ ਕਾਰਨ ਕਿਤੇ ਨਾ ਕਿਤੇ ਅਸੀਂ ਜੇ ਅੱਜ 76ਵੇਂ ਸਾਲ 'ਚ ਐਂਟਰ ਹੋਣ ਲੱਗੇ ਆ, ਅਸੀਂ ਤਾਂ ਹੀ 76 ਸਾਲ ਪਿੱਛੇ ਆ ਜੀ। ਦੂਸਰਾ ਇਹ ਹੁੰਦਾ ਜੇ ਕੋਈ ਚੰਗਾ ਬੰਦਾ ਪਿੰਡ ਦੇ ਇਲੈਕਸ਼ਨ ਦੇ ਉੱਤੇ ਖੜਦਾ ਆ, ਕੋਈ ਪੜ੍ਹਿਆ ਲਿਖਿਆ ਖੜਦਾ, ਮਤਲਬ ਨੋਰਮਲੀ ਸਾਰੇ ਪਿੰਡਾਂ ਦੇ ਵਿੱਚ ਹਰ ਬੰਦਾ ਚਾਹੁੰਦਾ ਕਿ ਮੈਂ ਆਪਣੇ ਪਿੰਡ ਨੂੰ ਅਗਾਂਹ ਲੈ ਕੇ ਜਾਵਾਂ। ਪਰ ਉਹਦੇ ਵਿੱਚ ਕੀ ਹੁੰਦਾ, ਫਿਰ ਉੱਥੇ ਪਾਰਟੀਬਾਜ਼ੀ ਇੱਕ ਧੜਾ ਖੜਾ ਹੁੰਦਾ ਕਿ ਨਹੀਂ ਜੀ ਬੰਦਾ ਅਸੀਂ ਆਪਣਾ ਜਿਤਾਉਣਾ, ਭਾਵੇਂ ਉਹਨੂੰ ਕੁਛ ਆਉਂਦਾ ਨਾ ਹੋਵੇ। ਬਹੁਤੇ ਸਰਪੰਚ ਅਸੀਂ ਵੀ ਇੱਦਾਂ ਦੇਖਦੇ ਜਿਹੜੇ ਅੰਗੂਠਾ ਲਾਉਂਦੇ, ਉਹਨਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ, ਹਨਾ ਜੀ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਹੱਕ ਕੀ ਆ। ਬਿਲਕੁਲ। ਉਹ ਫਿਰ ਏਦਾਂ ਹੁੰਦਾ, ਨਹੀਂ ਫਲਾਨੀਏ ਤੂੰ ਖੜ ਜਾ, ਨਹੀਂ ਬੰਨੋ ਤੂੰ ਖੜ ਜਾ, ਨਹੀਂ ਧੰਨੋ ਤੂੰ ਖੜ ਜਾ, ਉਹ ਰਾਮ ਸਿਆਂ ਤੂੰ ਖੜ ਜਾ, ਉਹ ਸ਼ਾਮ ਸਿਆਂ ਤੂੰ ਖੜ ਜਾ। ਇਹਨਾਂ ਚੀਜ਼ਾਂ ਕਾਰਨ ਜਿਹੜਾ ਆ ਉਹ ਅਸੀਂ ਪਿੰਡਾਂ ਦੇ ਜਿਹੜੀਆਂ ਡਿਵੈਲਪਮੈਂਟਾਂ ਅਸੀਂ ਪਿੱਛੇ ਲੈ ਜਾਂਦੇ ਜੀ। ਤੇ ਦੂਸਰਾ ਜਿਵੇਂ ਤੁਸੀਂ ਗੱਲ ਕੀਤੀ ਕਿ BDPO ਸਾਹਿਬ ਦੀ, ਅਸੀਂ ਜਦੋਂ ਮੈਂ ਸਰਪੰਚ ਬਣਿਆ ਤੇ ਉਦੋਂ ਇਹ ਹੁੰਦਾ ਸੀ ਕਿ ਜਿਹੜਾ ਮਤਲਬ ਜੇਈ ਜਾਂ ਸੈਕਟਰੀ ਉਹ ਪਿੰਡਾਂ ਨੂੰ ਚਲਾਉਂਦੇ ਸੀ। ਜਦੋਂ ਮੇਰੇ ਦੇਖਣ 'ਚ ਆਇਆ, ਉਹਨਾਂ ਨੇ ਕਹਿਣਾ ਜੀ ਸਰਪੰਚ ਸਾਹਿਬ ਆਹ ਕੰਮ ਕਰ ਲਓ। ਉਹਨਾਂ ਨੂੰ ਮੈਂ ਕਹਿੰਦਾ ਯਾਰ ਕਿ ਅਸੀਂ ਪੰਚਾਇਤ ਅਸੀਂ ਡਿਸਾਈਡ ਕਰਨਾ ਕਿ ਪਿੰਡ ਦਾ ਕਿਹੜਾ ਕੰਮ ਹੋਣਾ ਚਾਹੀਦਾ, ਕਿ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ। ਉਹ ਕਹਿੰਦੇ ਜੀ ਇਦਾਂ ਹੀ ਚੱਲਦੀਆਂ ਪੰਚਾਇਤਾਂ, ਕਿ ਤੁਸੀਂ ਨਵੇਂ ਆ ਗਏ, ਤੁਹਾਡਾ ਗਰਮ ਖੂਨ ਆ ਤੇ ਉਹ ਵੀ ਠੰਡਾ ਹੋ ਜਾਊਗਾ। ਪਰ ਮੈਨੂੰ ਇਹੀ ਹੁੰਦਾ ਸੀ ਕਿ ਨਹੀਂ ਯਾਰ ਮੈਂ ਆਪਣੇ ਪਿੰਡ ਦੇ ਆਪ ਕੰਮ ਕਰਾਉਣਾ ਚਾਹੁੰਦਾ। ਜਿਹੜੀ ਮੇਰੀ ਨੀਡ ਆ ਇਹ ਥੋੜੀ ਕਿ ਜਿਹੜੀਆਂ ਗਲੀਆਂ ਬਣੀਆਂ ਉੱਤੇ ਕੰਕਰੀਟ ਪਾ ਦਿਓ, ਹਾਂ ਉਹਦੇ ਤੇ ਕੰਕਰੀਟ ਪਾ ਦਿਓ, ਉੱਤੇ ਟਾਈਲਾਂ ਲਾ ਦਿਓ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਗਲੀ ਜਿਹੜੀ ਆ ਬਣਾ ਲਓ। ਮੈਂ ਕਿਹਾ ਜੀ ਮੈਂ ਇਹ 'ਚ ਸੀਵਰੇਜ ਪਾਉਣਾ ਚਾਹੁੰਦਾ। ਉਹ ਕਹਿੰਦੇ ਨਹੀਂ ਸੀਵਰੇਜ ਨਹੀਂ, ਤੁਸੀਂ ਗਲੀ ਬਣਾਓ। ਸੀਵਰੇਜ ਜੇ ਪਾਉਣ ਲੱਗ ਪਏ ਪੈਸੇ ਤਾਂ ਸੀਵਰੇਜ 'ਚ ਹੀ ਲੱਗ ਜਾਣੇ ਸਾਰੇ। ਪਰ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਮੈਨੂੰ ਇਹ ਨਹੀਂ ਕਿ ਗਲੀ ਬਣੇ ਜਾਂ ਨਾ ਬਣੇ, ਪਰ ਅੱਜ ਜਿਹੜਾ ਮਤਲਬ ਜਿਹੜੀ ਇਹਦੀ ਰਿਕੁਆਇਰਮੈਂਟ ਆ ਫਿਊਚਰ ਨੂੰ ਦੇਖ ਕੇ ਕਿ ਇਹਦੇ ਵਿੱਚ ਸੀਵਰੇਜ ਪੈਣਾ ਜ਼ਰੂਰੀ ਆ। ਤੇ ਮੈਂ ਫਿਰ ਉਹ ਸੀਵਰੇਜ ਪਾ ਕੇ ਜਿੱਦਾਂ ਜ਼ਿਆਦਾਤਰ ਜਿਹੜਾ ਕੰਮ ਨੂੰ ਸ਼ੁਰੂਆਤ ਕੀਤੀ। ਸੋ ਫਿਰ ਅਸੀਂ ਇੱਕ ਲਾਮਬੰਦ ਕੀਤੇ ਸਰਪੰਚਾਂ ਨੂੰ, ਕਿਉਂਕਿ ਮੈਂ ਬਹੁਤ ਵਾਰੀ ਜਦੋਂ ਨਵਾਂ ਸਰਪੰਚ ਬਣਿਆ ਤਾਂ ਅਸੀਂ ਦੇਖਦੇ ਹੁੰਦੇ ਸੀ ਕਿ ਸਾਨੂੰ ਸੈਕਟਰੀ ਜੇਈ ਦੱਬ ਕੇ ਮਾਰਦੇ ਰਹਿੰਦੇ ਸੀ, ਓਏ ਏਦਾਂ ਨਹੀਂ ਕੰਮ ਹੋਣਾ, ਏਦਾਂ ਹੋਣੇ। ਅਸੀਂ ਇੱਕ ਨੋਮੀਨੇਟ ਹੈਗੇ ਆ, ਹਨਾ, ਅਸੀਂ ਮਤਲਬ ਸਿਲੈਕਟਡ ਨਹੀਂ, ਅਸੀਂ ਇਲੈਕਟਡ ਪਰਸਨ ਆ। ਮੈਂ ਉੱਥੇ ਜਾ ਕੇ ਵੀ ਇਹੀ ਗੱਲ ਕਰਦਾ ਹੁੰਦਾ ਕਿ ਤੁਸੀਂ ਸਾਨੂੰ ਬੈਠਣ ਨੂੰ ਕੁਰਸੀ ਨਹੀਂ ਦਿੰਦੇ, ਹਨਾ, ਕਿ ਅਸੀਂ ਇਲੈਕਟਡ ਪਰਸਨ ਆ, ਸਾਨੂੰ 1500 ਬੰਦੇ ਨੇ ਚੁਣ ਕੇ ਇੱਥੇ ਤੁਹਾਡੇ ਕੋਲ ਭੇਜਿਆ ਤੇ ਤੁਸੀਂ ਸਾਨੂੰ ਹੀ ਮਤਲਬ ਹੋਏ ਕਰਕੇ ਬੁਲਾਉਂਦੇ ਹੋ। ਮਤਲਬ ਕਿ ਜੇ ਤੁਸੀਂ ਸਾਨੂੰ ਦਬਕਾ ਮਾਰ ਰਹੇ, ਤੁਸੀਂ 1500 ਬੰਦੇ ਨੂੰ ਦਬਕਾ ਮਾਰ ਰਹੇ। ਜੀ ਬਿਲਕੁਲ, ਹੈਨਾ। ਫਿਰ ਅਸੀਂ ਸਾਰੇ ਸਰਪੰਚਾਂ ਨੇ ਸਲਾਹ ਕੀਤੀ ਤੇ ਫਿਰ ਅਸੀਂ ਇੱਕ ਯੂਨੀਅਨ ਜਿਹੜੀ ਆ ਉਹ ਬਣਾਈ ਕਿ ਜਿਹੜਾ ਸਰਪੰਚ ਹੈ ਉਹ ਸਰਪੰਚ ਹੀ ਹੁੰਦਾ ਕਿ ਆਪਣੀ ਤਾਕਤ ਨੂੰ ਪਛਾਣੋ। ਅਸੀਂ ਫਿਰ ਸਾਰੇ ਸਰਪੰਚ ਜਿਹੜੇ ਆ ਉਹ ਲਾਮਬੰਦ ਹੋਏ ਤੇ ਅਸੀਂ ਫਿਰ ਇੱਕ ਜਿਹੜੀ ਆ ਯੂਨੀਅਨ ਆ ਉਹਨੂੰ ਉਹਦੀ ਸਥਾਪਨਾ ਕੀਤੀ। ਤੇ ਫਿਰ ਯੂਨੀਅਨ ਨੇ ਜਦੋਂ ਕੋਈ ਰੌਲਾ ਗੋਲਾ ਉੱਥੇ ਹੁੰਦਾ ਸੀ BDPO ਆਫਿਸ ਜਾਂ ਕੋਈ ਜੇਈ ਸੈਕਟਰੀ ਕਰਦਾ ਸੀ, ਫਿਰ ਅਸੀਂ ਇਕੱਠੇ ਹੋ ਕੇ ਸਰਪੰਚ ਜਾਂਦੇ ਸੀ। ਫਿਰ ਉਸ ਤੋਂ ਬਾਅਦ ਜਿਹੜਾ ਆ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਹੈ, 1 ਸਾਲ ਤਾਂ ਸਾਡੇ ਪਿੰਡਾਂ ਦਾ ਕੰਮ ਨਹੀਂ ਚੱਲਿਆ ਜਦੋਂ ਅਸੀਂ ਨਵੇਂ ਸਰਪੰਚ ਬਣੇ, ਕਿਉਂਕਿ ਉਹ ਚਾਹੁੰਦੇ ਸੀ ਕਿ ਸਾਡੇ ਵਾਲੇ ਜਿਹੜਾ ਸ਼ੀਸ਼ਾ ਹੈ ਉਹਦੇ ਵਿੱਚ ਢਲ ਜਾਣੇ ਸਰਪੰਚ, ਕਿ ਸਾਨੂੰ ਇਹ ਆਪ ਨਾ ਕਹਿਣ।
ਅਸੀਂ ਜਿਹੜਾ ਕੰਮ ਕਹਿ ਦਈਏ ਉੱਤੇ ਕਹਿ ਦੇਣ ਯੈਸ ਸਰ। ਯੈਸ ਸਰ। ਫਿਰ ਅਸੀਂ ਉਹੀ 1 ਸਾਲ ਜਿਹੜਾ ਆ ਉਹ ਖਰਾਬ ਕਰਨ ਤੋਂ ਬਾਅਦ ਅਸੀਂ ਜਦੋਂ ਆਪਣੀ ਸਥਾਪਨਾ ਕਰ ਲਈ ਯੂਨੀਅਨ ਦੀ, ਫਿਰ ਇਹਨਾਂ ਨੂੰ ਅਸੀਂ ਆਪਣੇ ਸ਼ੀਸ਼ੇ 'ਚ ਲਾਇਆ ਅੱਛਾ ਕਿ ਜੀ, ਕੰਮ ਇਦਾਂ ਨਹੀਂ, ਅਸੀਂ ਇਦਾਂ ਹੀ ਲੈਣੇ ਇਦਾਂ ਹੀ ਆ। ਲੈਣੇ ਆ। ਸੋ ਉਸ ਤੋਂ ਬਾਅਦ ਹੁਣ ਠੀਕ ਹੈ ਜੀ। ਅੱਛਾ ਪਰ ਇਹ ਸੀਗਾ ਕਿ ਜਿੰਨੇ ਪੜ੍ਹੇ ਲਿਖੇ ਅਸੀਂ ਸਰਪੰਚ ਸੀ ਉਹ ਅਸੀਂ ਅਹੁਦੇਦਾਰੀਆਂ ਦੇ ਕੇ ਅਸੀਂ ਉਹ ਸੈੱਟ ਕਰ ਲਏ ਕਿ ਜਿਹੜੇ ਪੜ੍ਹੇ ਲਿਖੇ ਨਹੀਂ ਵੀ ਹੈਗੇ ਸਰਪੰਚ, ਆਪਾਂ ਧੋਖਾ ਉਹਨਾਂ ਨੂੰ ਵੀ ਨਹੀਂ ਖਾਣ ਦੇਣਾ। ਸਹੀ ਗੱਲ। ਸਾਡੀ ਯੂਨੀਅਨ ਦਾ ਮੇਨ ਮਕਸਦ ਹੀ ਇਹੀ ਸੀ ਜੀ। ਹੁਣ ਕਿੰਨੇ ਸਰਪੰਚ ਤੁਹਾਡੀ ਇਸ ਯੂਨੀਅਨ ਦਾ ਹਿੱਸਾ ਆ? ਅਸੀਂ ਜਿਹੜੀ ਪਹਿਲਾਂ ਯੂਨੀਅਨ ਬਣਾਈ ਸੀ ਉਹਦੇ ਵਿੱਚ 78 ਸਰਪੰਚ ਸੀਗੇ 78 ਪਿੰਡ ਆ ਗਏ ਜੀ। ਫਿਰ ਉਸ ਤੋਂ ਬਾਅਦ ਸਾਡੇ ਭੋਗਪੁਰ ਵਾਲੇ, ਆਦਮਪੁਰ ਵਾਲੇ ਜੁੜ ਗਏ ਤੇ ਅਸੀਂ ਤਕਰੀਬਨ ਹੁਣ ਜਿਹੜੇ ਆ 265 ਦੇ ਲਾਗੇ ਛਾਗੇ ਜਿਹੜੇ ਸਰਪੰਚ ਆ ਉਹ ਇਸ ਯੂਨੀਅਨ ਦੇ ਵਿੱਚ ਆ। ਚੰਗੀ ਤਕੜੀ ਯੂਨੀਅਨ ਕਰ ਲਈ ਕਹਿਣ ਦਾ ਮਤਲਬ।